ਸਤੀਸ਼ ਗੁਜਰਾਲ 1925 ਨੂੰ ਜੇਲ੍ਹ ਵਿੱਚ ਪੈਦਾ ਹੋਇਆ। 10 ਸਾਲ ਦੀ ਉਮਰ ਵਿੱਚ ਹੀ ਉਹ ਬੱਜਰ ਬੋਲਾ ਹੋ ਗਿਆ। ਉਹ ਬੇਰੋਜ਼ਗਾਰੀ ਦੀ ਹਾਲਤ ਵਿੱਚ ਦਿੱਲੀ ਆਇਆ। ਸਗੋਂ ਮੇਰੀ ਬੀਵੀ ਨੇ ਮੇਰੇ ਲਈ ਕੰਨਾਂ ਦਾ ਕੰਮ ਕੀਤਾ। ਪੁੱਛਦਾ ਰੰਡੀ। ਉਸ ਨੂੰ ਕਈ ਵਾਰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ ਤੇ ਉਸ ਨੇ ਸਤੀਸ਼ ਨੂੰ ਵਜ਼ੀਫਾ ਦੇ ਕੇ ਮੈਕਸੀਕੋ ਭੇਜ ਦਿੱਤਾ। ਵਿੱਚ ਉਸਨੇ ਸੈਂਕੜੇ ਡੱਕਿਆਂ, ਛਿਲਤਰਾਂ ਤੇ ਸੱਕਾਂ ਨੂੰ ਉਭਰੇ ਹੋਏ ਚਿੱਤਰਾਂ ਦੀ ਸ਼ਕਲ ਦਿੱਤੀ। ਬਲਦੀ ਮਿਸਾਲ ਨਾਲ ਉਹਨਾਂ ਨੂੰ ਝੁਲਸਿਆ ਤੇ ਫਿਰ ਮਣਕਿਆਂ, ਸਿੱਪੀਆਂ, ਕੌਡੀਆਂ ਤੇ ਚਮੜੇ ਨਾਲ ਜੋੜ ਕੇ ਵੱਖਰੀ ਕਿਸਮ ਦਾ ਕੋਲਾਜ ਤਿਆਰ ਕੀਤਾ। ਸਤੀਸ਼ ਦੀ ਸ਼ੋਹਰਤ ਫੈਲਦੀ ਗਈ। ਉਸਨੇ ਯੂਰਪ, ਅਰਬ ਦੇਸ਼ਾਂ ਤੇ ਨਿਊਯਾਰਕ ਵਿੱਚ ਲੱਖਾਂ ਰੁਪਏ ਦੇ ਮਿਊਰਲ ਬਣਾਏ ਤੇ ਆਪਣੀ ਕਲਾ ਦਾ ਸਿੱਕਾ ਮਨਵਾਇਆ। ਸਤੀਸ਼ ਆਪਣੀ ਕਲਾ, ਜੀਵਨ ਤੇ ਸਿਆਸਤ ਬਾਰੇ ਮਸਾਲੇਦਾਰ ਕਹਾਣੀਆਂ ਸੁਣਾਉਂਦਾ ਹੈ। ਬਿਸਮਿਲ੍ਲਾ। ਸਤੀਸ਼ ਗੁਜਰਾਲ ਦਾ ਨਾਮ ਸਭ ਆਰਟ ਦੀ ਦੁਨੀਆ ਸਭ ਜਾਣਦੀ ਪਛਾਣਦੀ ਹੈ। ਵੱਡੇ ਲੋਕ ਸਨ, ਵੱਡੇ ਆਰਟਿਸਟ ਔਰ ਕਿਵੇਂ ਹੋਏ ਔਰ ਕਿਸ ਪੱਧਰ ਤੇ, ਕਿਸ ਉਪਜ ਦੇ, ਕਲਾ ਦੀ ਕਿਸ ਸ਼ਕਤੀ ਦੇ ਉਹ ਮਾਲਕ ਸਨ। ਇਸ ਸਕੈਚ ਰਾਹੀਂ, ਇਸ ਪੈਨ ਪਿਕਚਰ ਰਾਹੀਂ ਜਾਂ ਇਸ ਚਿੱਤਰ ਰੇਖਾ ਵੀ ਉਹਨੂੰ ਕਹਿੰਦੇ ਨੇ ਅਸੀਂ, ਉਹਦੇ ਰਾਹੀਂ ਉਹ ਕਿੱਥੇ ਤੱਕ ਉਹਨਾਂ ਦੀ ਉਪਜ ਸਾਨੂੰ ਨਜ਼ਰ ਆਉਂਦੀ ਹੈ। ਉਸ ਬਲਵੰਤ ਗਾਰਗੀ ਜੋ ਬਹੁਤ ਵੱਡੇ ਸਾਡੇ ਪੰਜਾਬੀ ਦੇ ਡਰਾਮਾ ਰਾਈਟਰ ਨੇ ਔਰ ਲੇਖਕ ਨੇ, ਉਹਨਾਂ ਦਾ ਲਿਖਿਆ ਹੋਇਆ ਲੇਖ ਹੈ, ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸਤੀਸ਼ ਗੁਜਰਾਲ 25 ਦਸੰਬਰ 1925 ਨੂੰ ਜੇਲ੍ਹ ਵਿੱਚ ਪੈਦਾ ਹੋਇਆ। ਉਸ ਦਾ ਪਿਤਾ ਅਵਤਾਰ ਨਾਰਾਇਣ ਇੱਕ ਵਕੀਲ ਸੀ ਤੇ ਉਸ ਵੇਲੇ ਦੇ ਸਿਆਸੀ ਜਲਸਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਘਰ ਹਮੇਸ਼ਾ ਸਿਆਸਤਦਾਨਾਂ ਤੇ ਦੇਸ਼ ਭਗਤਾਂ ਨਾਲ ਭਰਿਆ ਰਹਿੰਦਾ। ਉਸ ਦੇ ਮਾਪਿਆਂ ਨੂੰ ਮੁਲਕੀ ਆਜ਼ਾਦੀ ਦੇ ਘੋਲ ਵਿੱਚ ਕਈ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ। ਸਤੀਸ਼ ਆਖਦਾ ਹੈ, ਮੇਰੀ ਮਾਂ ਦੀਆਂ ਲੋਰੀਆਂ ਹੋਰਨਾਂ ਮਾਵਾਂ ਵਰਗੀਆਂ ਮਿੱਠੀਆਂ ਲੋਰੀਆਂ ਨਹੀਂ ਸਨ। ਇਹਨਾਂ ਵਿੱਚ ਹੱਥਕੜੀਆਂ ਦੀ ਛਣਕਾਰ ਸੀ। ਜਦ ਉਹ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਸ ਦੇ ਮਾਤਾ ਪਿਤਾ ਕਸ਼ਮੀਰ ਗਏ ਸਨ ਤੇ ਪਹਿਲਗਾਮ ਦੀ ਵਾਦੀ ਵਿੱਚ ਤੰਬੂਆਂ ਵਿੱਚ ਰਹਿ ਰਹੇ ਸਨ। ਖਲੇਂਡਰ ਸਤੀਸ਼ ਸ਼ੂਕ ਦੀ ਬਰਫੀਲੀ ਲਿੱਦੜ ਨਦੀ ਵਿੱਚ ਡਿੱਗ ਪਿਆ ਤੇ ਉਸ ਦੀਆਂ ਦੋਵੇਂ ਲੱਤਾਂ ਸੁੰਨ ਹੋ ਗਈਆਂ। ਕਈ ਆਪਰੇਸ਼ਨਾਂ ਪਿੱਛੋਂ ਮਸਾਂ ਤੁਰਨ ਲੱਗਾ। ਜਦ ਉਹ 5ਵੀਂ ਜਮਾਤ ਵਿੱਚ ਹੋਇਆ, ਬਿਮਾਰੀ ਨੇ ਇੱਕ ਹੋਰ ਹਮਲਾ ਕੀਤਾ ਤੇ ਉਸ ਦੇ ਕੰਨ ਮਾਰੇ ਗਏ। 10 ਸਾਲ ਦੀ ਉਮਰ ਵਿੱਚ ਹੀ ਉਹ ਬੱਜਰ ਬੋਲਾ ਹੋ ਗਿਆ। ਪਹਿਲੇ ਵੀ ਲੱਤਾਂ ਗਈਆਂ ਤੇ ਬੋਲਾ ਹੋ ਗਿਆ। ਪਿਤਾ ਨੂੰ ਫਿਕਰ ਹੋਇਆ ਆਪਣੇ ਨਿੱਕੇ ਬੇਟੇ ਦੇ ਫਿਊਚਰ ਦਾ, ਭਵਿੱਖ ਦਾ। ਇਹ ਕਿਵੇਂ ਪੜ੍ਹੇਗਾ, ਕਿਵੇਂ ਸੁਣੇਗਾ, ਕਿਵੇਂ ਵਿਦਿਆ ਗ੍ਰਹਿਣ ਕਰੇਗਾ, ਤਾਲੀਮ ਕਿਵੇਂ ਲਵੇਗਾ। ਪਿਤਾ ਦੀ ਇਹ ਚਿੰਤਾ ਪਿਘਲ ਕੇ ਅਥਾਹ ਪਿਆਰ ਵਿੱਚ ਬਦਲ ਗਈ। ਉਹ ਹਰ ਹਾਲਤ ਵਿੱਚ ਆਪਣੇ ਬੱਚੇ ਦਾ ਫਿਊਚਰ ਬਣਾਉਣਾ ਚਾਹੁੰਦਾ ਸੀ। ਸਤੀਸ਼ ਅਕਸਰ ਬਿਮਾਰ ਰਹਿੰਦਾ। ਬਿਮਾਰੀ ਦੀ ਹਾਲਤ ਵਿੱਚ ਮੰਜੇ ਤੇ ਪਿਆ, ਅੱਖਾਂ ਖੋਲੀ, ਛੱਤ ਵੱਲ ਝਾਕਦਾ ਹੋਇਆ ਮੂਰਤਾਂ ਦੇ ਝੌਲੇ ਵੇਖਦਾ। ਹਵਾ ਵਿੱਚ ਬਦਲਦੀਆਂ ਰੰਗਲੀਆਂ ਤਸਵੀਰਾਂ ਨਜ਼ਰ ਆਉਂਦੀਆਂ ਉਸ ਨੂੰ। ਉਹ ਮਨ ਦੇ ਅੰਦਰ ਹੀ ਤਰ੍ਹਾਂ ਤਰ੍ਹਾਂ ਦੀਆਂ ਮੂਰਤਾਂ ਵਾਹੁੰਦਾ। ਅਜਿਹੀ ਹਾਲਤ ਵਿੱਚ ਸਤੀਸ਼ ਲਈ ਆਮ ਪੜ੍ਹਾਈ ਕਰਨੀ ਨਾਮੁਮਕਿਨ ਸੀ। ਇਸ ਲਈ ਉਸ ਦੇ ਪਿਤਾ ਨੇ ਉਸ ਨੂੰ ਮਿਊ ਸਕੂਲ ਆਫ ਆਰਟਸ ਵਿੱਚ ਭੇਜਣ ਬਾਰੇ ਸੋਚਿਆ, ਜਿੱਥੇ ਸੁਣਨ ਸ਼ਕਤੀ ਦੀ ਬਹੁਤੀ ਲੋੜ ਨਹੀਂ ਸੀ। ਸਤੀਸ਼ ਬੋਰਡਿੰਗ ਹਾਊਸ ਵਿੱਚ ਰਹਿਣ ਲਈ ਜੇਹਲਮ ਤੋਂ ਲਾਹੌਰ ਆ ਗਿਆ। ਕੋਈ ਅਜਿਹੀ ਮਿਸਾਲ ਨਹੀਂ ਕਿ ਕਿਸੇ ਬੋਲੇ ਜਾਂ ਅੰਨ੍ਹੇ ਨੂੰ ਸਕੂਲ ਵਿੱਚ ਦਾਖਲ ਕੀਤਾ ਜਾਏ। ਪ੍ਰਿੰਸੀਪਲ ਐਸ.ਐਨ. ਗੁਪਤਾ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਕਿ ਉਸ ਨੂੰ ਦਾਖਲ ਕਰ ਲਵੇ। ਉਸ ਨੇ ਇਸ ਸ਼ਰਤ ਉੱਤੇ ਕਲਾਸਾਂ ਲਾਉਣ ਦੀ ਪ੍ਰਵਾਨਗੀ ਦਿੱਤੀ, ਇਜਾਜ਼ਤ ਦਿੱਤੀ ਕਿ ਸਤੀਸ਼ ਰਿਵਾਜ ਮੁਜਬ ਸਕੂਲ ਦੀ ਹਾਜ਼ਰੀ ਉੱਤੇ ਨਹੀਂ ਹੋਵੇਗਾ, ਇਹ ਮਤਲਬ ਨਿਯਮਤ ਤੌਰ ਤੇ ਉਸ ਨੂੰ ਡਿਪਲੋਮੇ ਦੇ ਆਖਰੀ ਸਾਲ ਲਈ ਇਮਤਿਹਾਨ ਵਿੱਚ ਬੈਠਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ। ਸਾਲ ਬਾਅਦ ਪ੍ਰਿੰਸੀਪਲ ਨੇ ਉਸ ਨੂੰ ਕਲਾਸਾਂ ਵਿੱਚ ਬੈਠਣ ਦੀ ਆਗਿਆ ਦੇ ਦਿੱਤੀ, ਕਿਉਂਕਿ ਉਸ ਦੇ ਜਮਾਤੀਆਂ ਜਾਂ ਉਸਤਾਦਾਂ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਸੀ। ਸਤੀਸ਼ ਸਾਰੀ ਜ਼ਿੰਦਗੀ ਵਿੱਚ, ਸਾਰੀ ਕਲਾਸ ਵਿੱਚ ਨਿਵੇਕਲਾ ਮੁੰਡਾ ਸੀ ਤੇ ਦੂਜੇ ਮੁੰਡੇ ਉਸ ਦਾ ਮੌਜੂ ਉਡਾਉਂਦੇ ਸਨ। ਉਹ ਆਪਣੀਆਂ ਜਮਾਤੀਆਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੀ ਗੱਲਬਾਤ ਨੂੰ ਉਹਨਾਂ ਦੀਆਂ ਬੁੱਲਾਂ ਦੀਆਂ ਹਰਕਤਾਂ ਤੋਂ, ਚਿਹਰੇ ਦੇ ਹਾਵ ਭਾਵ ਤੋਂ ਪੜ੍ਹਦਾ ਤੇ ਹੌਲੀ ਹੌਲੀ ਉਹਨਾਂ ਦੀ ਗੱਲ ਸਮਝਦਾ। ਕਈ ਵਾਰ ਉਹ ਸ਼ਬਦ ਨੂੰ ਗਲਤ ਸਮਝ ਬੈਠਦਾ। ਜੇ ਉਹ ਮੁੰਡਾ ਸ਼ਬਦ ਆਖਦਾ, ਜੇ ਉਹ ਮੰਡੀ ਸ਼ਬਦ ਆਖਦਾ, ਮੰਡੀ, ਤਾਂ ਸਤੀਸ਼ ਅੱਖਾਂ ਟੱਡ ਕੇ ਪੁੱਛਦਾ ਰੰਡੀ ਜਾਂ ਠੰਡੀ, ਠੰਡੀ।
ਮੁੰਡੇ ਖਿੜ ਖਿੜ ਕੇ ਹੱਸ ਪੈਂਦੇ। ਸਤੀਸ਼ ਨਮੋਸ਼ੀ ਵਿੱਚ ਘਿਰਿਆ ਸਬਰ ਦਾ ਘੁੱਟ ਭਰਦਾ, ਉਸ ਦੀ ਰੂਹ ਵਿੱਚ ਡੂੰਘਾ ਹਨੇਰਾ ਸੀ। ਉਹ ਇਸ ਅਜ਼ਾਬ ਨੂੰ ਕੱਟਣ ਲਈ ਪੇਂਟਿੰਗ ਦੀ ਦੁਨੀਆ ਵਿੱਚ ਹੋਰ ਡੂੰਘਾ ਉਤਰ ਗਿਆ। ਉਸ ਨੇ ਗ੍ਰਾਫਿਕ ਆਰਟਸ ਵਿੱਚ ਡਿਪਲੋਮਾ ਹਾਸਲ ਕੀਤਾ, ਫਿਰ ਫਾਈਨ ਆਰਟਸ ਦੇ ਵੱਡੇ ਸਕੂਲ ਵਿੱਚ ਦਾਖਲ ਹੋਇਆ। ਉਹਨਾਂ ਦਿਨਾਂ ਨੂੰ ਯਾਦ ਕਰਕੇ ਸਤੀਸ਼ ਆਖਦਾ ਹੈ, ਪੇਂਟਿੰਗ ਸਿਖਾਉਣ ਵਾਲੇ ਟੀਚਰ ਪੁਰਾਣੇ ਮੌਲਵੀਆਂ ਵਰਗੇ ਸਨ। ਕਿਸੇ ਸਟੂਡੈਂਟ ਦੀ ਕਾਬਲੀਅਤ ਉਸਦੇ ਚਿਲਮ ਭਰਨ ਤੋਂ ਪਰਖੀ ਜਾਂਦੀ ਸੀ। ਮੈਂ ਇਸ ਕੰਮ ਵਿੱਚ ਨਲਾਇਕ ਸਾਂ, ਇਸ ਕਰਕੇ ਮੇਰੇ ਫਿਊਚਰ ਬਾਰੇ, ਭਵਿੱਖ ਬਾਰੇ ਉਸਤਾਦਾਂ ਦੀ ਰਾਏ ਬੜੀ ਖਰਾਬ ਸੀ। ਗ੍ਰਾਫਿਕਸ ਨੂੰ ਗੰਭੀਰ ਸਿਰਜਣਾਤਮਕ ਪ੍ਰਗਟਾਵ ਜਾਂ ਤਖਲੀਕੀ ਇਜ਼ਹਾਰ ਨਹੀਂ ਸੀ ਸਮਝਿਆ ਜਾਂਦਾ, ਇਸ ਲਈ ਇੱਕੇ ਦੁੱਕੇ ਵਿਦਿਆਰਥੀ ਹੀ ਕਲਾ ਦੇ ਸੰਕਲਪਾਂ ਬਾਰੇ ਗੱਲਬਾਤ ਕਰਦੇ ਸਨ। ਉਹਨਾਂ ਦਿਨਾਂ ਵਿੱਚ ਸਤੀਸ਼ ਨੂੰ ਜਿਸ ਚੀਜ਼ ਨੇ ਸਭ ਤੋਂ ਵੱਧ ਮੁਤਾਸਰ ਕੀਤਾ ਉਹ ਸੀ ਉਰਦੂ ਅਦਬ। ਉਹਨਾਂ ਵਕਤਾਂ ਦੇ ਸਮਾਜੀ ਫਿਕਰ ਵਾਲੇ ਕਵੀ ਅਤੇ ਲੇਖਕ, ਇਹਨਾਂ ਲੇਖਕਾਂ ਵਿੱਚ ਵੰਗਾਰ ਸੀ, ਫਿਕਰ ਸੀ, ਸਮਾਜ ਦੀ ਫਿਕਰ ਸੀ। ਇਹਨਾਂ ਉਰਦੂ ਉਸਤਾਦਾਂ ਕਰਕੇ ਉਸ ਦਾ ਸੁਹਾਜਤਮਕ ਮਤਲਬ ਸੁਨੱਪ ਜਿਹੜੀ ਬਿਊਟੀ ਹੈ ਅਤੇ ਸਾਹਿਤਕ ਪਿਛੋਕੜ ਬਹੁਤ ਪੁਖਤਾ ਹੋ ਗਿਆ। ਉਹ ਖ਼ਾਸ ਤੌਰ 'ਤੇ ਗਾਲਿਬ ਇਕਬਾਲ ਅਤੇ ਫੈਜ਼ ਦਾ ਮਦਾਹ ਸੀ ਅਤੇ ਮੰਟੋ, ਕ੍ਰਿਸ਼ਨ ਚੰਦਰ ਤੋਂ ਉਸ ਵਕਤ ਦੇ ਹਰ ਲੇਖਕ ਨੂੰ ਪੜ੍ਹਦਾ ਸੀ। ਉਸ ਦੇ ਬਹੁਤ ਸਾਰੇ ਜਮਾਤੀ ਡਿਪਲੋਮਾ ਕਰਨ ਪਿੱਛੋਂ ਗਵਾਚ ਗਏ, ਅਲੋਪ ਹੋ ਗਏ। ਉਹ ਜਾਂ ਡਰਾਇੰਗ ਟੀਚਰ ਬਣ ਗਏ ਜਾਂ ਡਰਾਫਟਸਮੈਨ। ਸਤੀਸ਼ ਨੇ ਕਲਾਕਾਰ ਬਣਨ ਲਈ ਸੰਘਰਸ਼ ਕੀਤਾ। ਦੇਸ਼ ਦੀ ਵੰਡ ਪਿੱਛੋਂ ਉਹ ਸ਼ਿਮਲੇ ਵਿੱਚ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਡਿਜ਼ਾਈਨਰ ਦੇ ਤੌਰ 'ਤੇ ਭਰਤੀ ਹੋ ਗਿਆ। ਉਸ ਨੂੰ ਕਈ ਵਾਰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ, ਕਿਉਂਕਿ ਡਾਇਰੈਕਟਰ ਨੂੰ ਚੰਗੇ ਡਿਜ਼ਾਈਨ ਦੀ ਸਮਝ ਨਹੀਂ ਸੀ ਆਉਂਦੀ। ਉਹਨੂੰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ, ਔਰ ਬਹੁਤ ਸਾਰੇ ਆਰਟਿਸਟਾਂ ਦੀ ਇਹ ਟ੍ਰੈਜਡੀ ਹੈ। 2 ਸਾਲਾਂ ਪਿੱਛੋਂ ਸਤੀਸ਼ ਨੂੰ ਪੰਜਾਬ ਸਰਕਾਰ ਨੇ ਉਹ ਲਿਖ ਰਹੇ ਨੇ ਕਿ ਉਸ ਨੂੰ ਕਈ ਵਾਰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ, ਕਿਉਂਕਿ ਡਾਇਰੈਕਟਰ ਨੂੰ ਚੰਗੇ ਡਿਜ਼ਾਈਨ ਦੀ ਸਮਝ ਨਹੀਂ ਸੀ। 2 ਸਾਲਾਂ ਪਿੱਛੋਂ ਸਤੀਸ਼ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ। ਇਹ ਆਖਿਆ ਕਿ ਉਸ ਦੇ ਡਿਜ਼ਾਈਨ ਨਿਰੇ ਘੀਚ ਮਝੋਲੇ ਨੇ। ਉਹ ਬੇਰੁਜ਼ਗਾਰੀ ਦੀ ਹਾਲਤ ਵਿੱਚ ਦਿੱਲੀ ਆਇਆ। ਉਹ ਇੱਥੇ ਉਸਨੇ ਦੇਸ਼ ਦੀ ਵੰਡ ਦੇ ਵਿਸ਼ੇ ਉੱਤੇ ਪੰਜਾਬ ਦੇ ਭਿਆਨਕ ਦੁਖਦਾਈ ਦ੍ਰਿਸ਼ ਪੇਂਟ ਕੀਤੇ, ਮੰਜ਼ਰ ਪੇਸ਼ ਕੀਤੇ। ਪੀੜਤ ਚਿਹਰੇ, ਲਾਟਾਂ ਛੱਡਦੇ ਚੌੜੇ ਨੱਕ, ਬੁਖਾਲਾਂ ਵਰਗੀਆਂ ਛਾਤੀਆਂ, ਰੋਂਦੀਆਂ ਹੋਈਆਂ ਤੀਵੀਆਂ, ਦਰਿੰਦਿਆਂ ਵਰਗੇ ਹੱਥ, ਭਖਦੇ ਹੋਏ ਲਾਲ, ਕਾਲੇ ਅਤੇ ਚਿੱਟੇ ਰੰਗਾਂ ਦੇ ਪੋਚੇ ਜੋ ਉਸ ਦੇ ਕਿਰਦਾਰਾਂ ਦਾ, ਪਾਤਰਾਂ ਦਾ ਦੁੱਖ ਅਤੇ ਕਰੂਰਤਾ ਵਿਖਾਉਂਦੇ ਸਨ। ਪ੍ਰਸਿੱਧ ਕਲਾ ਆਲੋਚਕ, ਆਰਟ ਕ੍ਰਿਟਿਕ ਡਾਕਟਰ ਚਾਰਲਸ ਫੈਬਰੀ ਨੇ ਸਤੀਸ਼ ਦੀਆਂ ਪੇਂਟਿੰਗਸ ਬਾਰੇ ਅੱਜ ਤੋਂ 44 ਸਾਲ ਪਹਿਲਾਂ, ਇਹ ਮੇਰਾ ਖਿਆਲ 60 'ਚ ਸ਼ਾਇਦ ਲਿਖਿਆ ਗਿਆ ਹੋਵੇਗਾ, ਅਤੇ ਉਸ ਤੋਂ ਲੇਟ 80s ਦਾ ਸਤੀਸ਼ ਨੇ ਪਹਿਲਾਂ ਲਿਖਿਆ, ਸਤੀਸ਼ ਨੇ ਜ਼ਿੰਦਗੀ ਵਿੱਚ ਦੁੱਖ ਅਤੇ ਪੀੜ ਵੇਖੀ ਹੈ, ਸਿਰਫ ਇਸੇ ਨੂੰ ਚਿਤਰਿਆ ਹੈ, ਪਰ ਜ਼ਿੰਦਗੀ ਇੱਕ ਗੋਲ ਥੰਮਾ ਹੈ ਜਿਸ ਦੇ ਇੱਕ ਪਾਸੇ ਰੋਸ਼ਨੀ ਹੈ ਅਤੇ ਦੂਜੇ ਪਾਸੇ ਪਰਛਾਵਾਂ। ਸਤੀਸ਼ ਨੇ ਸਿਰਫ ਪਰਛਾਵੇਂ ਵਾਲਾ ਪਾਸਾ ਹੀ ਚਿਤਰਿਆ। ਉਸ ਨੂੰ ਚਾਹੀਦਾ ਹੈ ਕਿ ਜ਼ਿੰਦਗੀ ਦਾ ਰੋਸ਼ਨ ਪਾਸਾ ਵੀ ਚਿਤਰੇ। ਸਤੀਸ਼ ਨੇ ਇਸ ਦੇ ਜਵਾਬ ਵਿੱਚ ਲਿਖਿਆ, ਜ਼ਿੰਦਗੀ ਬੇਸ਼ੱਕ ਇੱਕ ਗੋਲ ਥੰਮਾ ਹੈ, ਪਰ ਆਦਮੀ ਇੱਕੋ ਵੇਲੇ ਇਸ ਦੇ ਸਾਰੇ ਪਾਸੇ ਖੜਾ ਨਹੀਂ ਹੋ ਸਕਦਾ। ਇੱਕ ਕਲਾਕਾਰ ਜੋ ਇਮਾਨਦਾਰ ਹੈ ਤਾਂ ਉਸੇ ਪਾਸੇ ਦੀ ਗੱਲ ਕਰੇਗਾ ਜਿਸ ਪਾਸੇ ਉਹ ਖੜਾ ਹੈ। ਜਦੋਂ ਮੈਂ ਇਸ ਥੰਮੇ ਦੇ ਦੂਜੇ ਪਾਸੇ ਘੁੰਮ ਕੇ ਗਿਆ ਤਾਂ ਉਸ ਵੇਲੇ ਰੋਸ਼ਨ ਪਾਸਾ ਵੀ ਚਿਤਰਾਂਗਾ, ਪਰ ਇਸ ਵੇਲੇ ਉਹੀ ਚਿਤਰਾਂਗਾ ਜੋ ਮੈਂ ਵੇਖ ਰਿਹਾ। ਫੈਬਰੀ ਨੇ ਆਖਿਆ ਕਿ ਸਤੀਸ਼ ਉਸ ਤਕੜੀ ਵਾਂਗ ਹੈ ਜਿਸ ਦਾ ਇੱਕ ਪਲੜਾ ਸਦਾ ਇੱਕ ਪਾਸੇ ਝੁਕਿਆ ਰਹਿੰਦਾ ਹੈ, ਇਸ ਵਿੱਚ ਤਵਾਜ਼ਨ ਨਹੀਂ। ਸਤੀਸ਼ ਨੇ ਇਸ ਦਾਦ ਨੂੰ ਪ੍ਰਵਾਨ ਕੀਤਾ ਅਤੇ ਆਖਿਆ, ਜਦ ਤਕੜੀ ਵਿੱਚ ਤਵਾਜ਼ਨ ਹੁੰਦਾ ਹੈ, ਇਹ ਕਿਸੇ ਪਾਸੇ ਨੂੰ ਨਹੀਂ ਛੂੰਹਦੀ ਅਤੇ ਹਵਾ ਵਿੱਚ ਲਟਕਦੀ ਰਹਿੰਦੀ ਹੈ, ਪਰ ਜੇ ਉਲਾਰ ਹੋਵੇ ਮੇਰੇ ਵਾਂਗ ਤਾਂ ਇਸ ਦਾ ਪਲੜਾ ਜਾਂ ਅਸਮਾਨ ਨੂੰ ਛੂਹੇਗਾ ਜਾਂ ਧਰਤੀ ਨੂੰ। ਉਸ ਦਾ ਕੰਮ ਮੈਕਸੀਕੋ ਦੇ ਕਲਚਰਲ ਕਾਉਂਸਲਰ ਨੂੰ ਪਸੰਦ ਆਇਆ ਅਤੇ ਉਸ ਨੇ ਸਤੀਸ਼ ਨੂੰ ਵਜ਼ੀਫਾ ਦੇ ਕੇ ਮੈਕਸੀਕੋ ਭੇਜ ਦਿੱਤਾ। ਉੱਥੇ ਉਹ 2 ਸਾਲ ਦੁਨੀਆ ਦੇ ਪ੍ਰਸਿੱਧ ਅਤੇ ਮਹਾਨ ਆਰਟਿਸਟ ਸਕੀਰੋ ਅਤੇ
ਤੇ ਰਵੀਰਾ ਦੀ ਸ਼ਾਗਿਰਦੀ ਵਿੱਚ ਰਿਹਾ ਤੇ ਆਪਣੀ ਕਲਾ ਨੂੰ ਪਕਾ ਕੇ ਦਿੱਲੀ ਮੁੜਿਆ। ਉਸ ਨੇ 19 ਸਾਲ ਦੀ ਖੂਬਸੂਰਤ ਕੁੜੀ ਕਿਰਨ ਨਾਲ ਵਿਆਹ ਕਰ ਲਿਆ। ਕਿਰਨ ਦਾ ਬਾਪ ਮਸ਼ਹੂਰ ਡਾਕਟਰ ਸੀ ਤੇ ਉਸ ਨੇ ਆਪਣੀ ਧੀ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਦਾੜੀ ਵਾਲੇ ਬੋਲੇ ਕੁੱਕੜਾਂ ਨਾਲ ਵਿਆਹ ਕੀਤਾ ਤਾਂ ਉਹ ਸਾਰੀ ਉਮਰ ਉਸ ਨਾਲ ਗੱਲ ਨਹੀਂ ਕਰੇਗਾ। ਪਰ ਕਿਰਨ ਨੇ, ਜੋ ਖੁਦ ਇੱਕ ਚੰਗੀ ਪੇਂਟਰ ਸੀ, ਆਪਣੇ ਬਾਪ ਦੀਆਂ ਧਮਕੀਆਂ ਦੀ ਪਰਵਾਹ ਨਾ ਕੀਤੀ। ਥੋੜ੍ਹੇ ਸਾਲਾਂ ਵਿੱਚ ਹੀ ਸਤੀਸ਼ ਮਿਊਰਲ ਕੰਧ ਚਿੱਤਰ, ਜਿਹੜਾ ਕੰਧਾਂ 'ਤੇ ਵੱਡੇ ਵੱਡੇ ਬਣਦੇ ਨੇ, ਕੰਧ ਚਿੱਤਰ ਬਣਾਉਣ ਲੱਗਾ ਤੇ ਉਸ ਨੇ ਦਿੱਲੀ ਵਿੱਚ 3-4 ਵੱਡੇ ਖੂਬਸੂਰਤ ਮਿਊਰਲ ਬਣਾਏ ਜਿਨ੍ਹਾਂ ਦਾ ਅਖਬਾਰਾਂ ਵਿੱਚ ਚਰਚਾ ਹੋਇਆ। ਸਤੀਸ਼ ਦੀ ਸ਼ੋਹਰਤ ਫੈਲਦੀ ਗਈ। ਉਸ ਨੇ ਯੂਰਪ, ਅਰਬ ਦੇਸ਼ਾਂ ਤੇ ਨਿਊਯਾਰਕ ਵਿੱਚ ਲੱਖਾਂ ਰੁਪਏ ਦੇ ਮਿਊਰਲ ਬਣਾਏ ਤੇ ਆਪਣੀ ਕਲਾ ਦਾ ਸਿੱਕਾ ਮਨਵਾਇਆ। ਉਸ ਨਾਲ ਲੰਮੀਆਂ ਮੁਲਾਕਾਤਾਂ ਦੇ ਦੌਰਾਨ ਇੱਕ ਵਾਰ ਮੈਂ ਉਸ ਨੂੰ ਪੁੱਛਿਆ, ਜਦ ਤੇਰੀ ਸੁਣਨ ਸ਼ਕਤੀ ਜਾਂਦੀ ਰਹੀ ਤਾਂ ਤੂੰ ਕਿਵੇਂ ਮਹਿਸੂਸ ਕੀਤਾ? ਉਸ ਨੇ ਕੁਝ ਸੋਚ ਕੇ ਆਖਿਆ, ਜਦੋਂ ਤੁਸੀਂ ਕਿਸੇ ਨੂੰ ਅੰਨੇ ਖੂਹ ਵਿੱਚ ਧੱਕਾ ਦੇ ਦਿੰਦੇ ਹੋ, ਜਿਵੇਂ ਬੋਲਾਪਨ, ਤਾਂ ਉਹ ਆਦਮੀ ਨਿਰਾਸ਼ਾ ਵਿੱਚ, ਬੇਉਮੀਦੀ ਵਿੱਚ ਘਿਰ ਜਾਂਦਾ ਹੈ, ਘੋਰ ਦੁਖਾਂਤ ਵਿੱਚ ਚਲਾ ਜਾਂਦਾ ਹੈ। ਆਪਣੇ ਆਪ ਨੂੰ ਉਹ ਬੰਦਾ ਟ੍ਰੈਜਿਕ ਰੋਲ ਵਿੱਚ ਮਹਿਸੂਸ ਕਰਦਾ ਹੈ। ਮੂਰਖ ਦਾ ਕਦੇ ਕੋਈ ਦੁਖਾਂਤ ਨਹੀਂ ਹੁੰਦਾ। ਮੂਰਖ ਦਾ ਕਦੇ ਕੋਈ ਦੁਖਾਂਤ ਨਹੀਂ ਹੁੰਦਾ। ਸਧਾਰਨ ਲੋਕ ਦੁਖਾਂਤ ਨਹੀਂ ਚੱਲਦੇ, ਆਮ ਬੰਦੇ ਦੁਖਾਂਤ ਨਹੀਂ ਚੱਲਦੇ। ਉਹ ਦੁਖਾਂਤ ਵਿੱਚ ਵੀ ਓਨੇ ਹੀ ਮੂਰਖ ਰਹਿੰਦੇ ਨੇ ਜਿੰਨੇ ਖੁਸ਼ੀ ਵਿੱਚ। ਪਰ ਜਿਸ ਵਿੱਚ ਕੋਈ ਗੁਣ ਹੋਵੇ, ਕੋਈ ਕਣੀ ਹੋਵੇ, ਕੋਈ ਤਖਲੀਕੀ ਚਮਕ ਹੋਵੇ, ਤਾਂ ਇਹੋ ਜਿਹਾ ਆਦਮੀ ਐਸੇ ਹਾਲਾਤ ਵਿੱਚ ਉਲਝ ਕੇ ਰਹਿ ਜਾਂਦਾ ਹੈ ਜਿੱਥੋਂ ਬਾਹਰ ਨਿਕਲਣ ਦੀ ਕੋਈ ਸੂਰਤ ਨਹੀਂ ਹੁੰਦੀ। ਉਹਨਾਂ ਸਾਲਾਂ ਵਿੱਚ ਮੇਰੀ ਇਕੱਲ ਤਨਹਾਈ ਵੱਧਦੀ ਗਈ। ਕੋਈ ਵੀ ਅਜਿਹਾ ਨਹੀਂ ਸੀ ਜਿਸ ਨਾਲ ਮੈਂ ਰਾਬਤਾ ਕਾਇਮ ਕਰ ਸਕਦਾ। ਸ਼ਾਦੀ ਤੋਂ ਪਿੱਛੋਂ ਮੈਨੂੰ ਔਰਤ ਦਾ ਸਿਰਫ ਪਿਆਰ ਹੀ ਨਹੀਂ ਮਿਲਿਆ, ਸਗੋਂ ਮੇਰੀ ਬੀਵੀ ਨੇ ਮੇਰੇ ਲਈ ਕੰਨਾਂ ਦਾ ਕੰਮ ਕੀਤਾ, ਕੰਨਾਂ ਦਾ ਕੰਮ ਵੀ ਕੀਤਾ। ਉਸ ਨੇ ਮੇਰੇ ਲਈ ਦੁਨੀਆ ਦੇ ਦਰਵਾਜ਼ੇ ਖੋਲ੍ਹ ਦਿੱਤੇ। ਮੈਂ ਸੰਚਾਰਾ ਕਰ ਸਕਦਾ ਸੀ, ਮੇਲ ਮਿਲਾਪ ਜਿਹੜਾ, ਉਸ ਨਾਲ ਪੂਰਾ ਸੰਚਾਰ ਤੇ ਉਸ ਰਾਹੀਂ ਬਾਕੀ ਸਾਰਿਆਂ ਨਾਲ ਸੰਚਾਰ। ਮੇਰੇ ਲਈ ਸੰਚਾਰ ਸੁਖਾਲਾ ਹੋ ਗਿਆ। ਇੱਕ ਪੂਰੀ ਦੁਨੀਆ ਖੁੱਲ੍ਹ ਗਈ, ਕੜਵਾਹਟ ਘਟ ਗਈ ਤੇ ਇਕੱਲ ਦੀ ਭਾਵਨਾ ਜਾਂਦੀ ਰਹੀ। ਉਸ ਨੂੰ ਕਿਸੇ ਇਕੱਲੇ ਆਰਟਿਸਟ ਨੇ ਪ੍ਰਭਾਵਿਤ ਨਹੀਂ ਕੀਤਾ, ਸਗੋਂ ਵੱਖ-ਵੱਖ ਧਾਰਾਵਾਂ ਤੋਂ ਪ੍ਰਭਾਵਿਤ ਹੋਇਆ। ਲੋਕ ਕਲਾਵਾਂ ਤੇ ਸ਼ਿਲਪਾਂ ਘੜਤਾਂ ਤੋਂ ਵੀ ਜਦ ਕਦੇ ਪ੍ਰੇਰਨਾ ਦੀ ਲੋੜ ਹੁੰਦੀ, ਉਹ ਲੋਕ ਸ਼ਿਲਪਾਂ ਜਿਹੜੀਆਂ ਘੜਤਾਂ ਬੁਣਤਰਾਂ ਵੱਲ ਮੁੜਦਾ। ਸ਼ਿਲਪ ਕਲਾ ਵਿੱਚ ਤਕਨੀਕਾਂ ਦਾ ਗਿਆਨ ਦੇਣ ਦੀ ਉਹ ਆਖਦਾ, ਕਲਾਕਾਰ ਨਿਪੁੰਨ ਤਕਨੀਕਕਾਰ ਹੁੰਦਾ ਹੈ। ਜਿਵੇਂ ਕਵੀ ਲਈ ਜ਼ਰੂਰੀ ਹੈ ਕਿ ਉਹ ਭਾਸ਼ਾ ਦਾ ਉਸਤਾਦ ਹੋਵੇ, ਜ਼ੁਬਾਨ ਦਾ ਉਸਤਾਦ ਹੋਵੇ। ਪ੍ਰਤਿਭਾ ਨੂੰ ਭਾਸ਼ਾ ਦੀ ਉਸਤਾਦੀ ਤੋਂ ਬਿਨਾਂ ਨਹੀਂ ਵਰਤਿਆ ਜਾ ਸਕਦਾ। ਪ੍ਰਤਿਭਾ ਮਤਲਬ ਤੁਹਾਡੀ ਕੋਈ ਲਿਆਕਤ ਜਾਂ ਜ਼ਹਾਨਤ ਹੁੰਦੀ ਹੈ। ਪ੍ਰਤਿਭਾ ਨੂੰ ਭਾਸ਼ਾ ਦੀ ਉਸਤਾਦੀ ਤੋਂ ਬਿਨਾਂ ਨਹੀਂ ਵਰਤਿਆ ਜਾ ਸਕਦਾ। ਮੈਂ ਆਪਣੀ ਕਿਰਤ ਨੂੰ ਸਵਾਰਨ ਵਿੱਚ ਅਤੇ ਤਕਨੀਕ ਵਿੱਚ ਪੂਰਨਤਾ ਲਿਆਉਣ ਲਈ ਹਮੇਸ਼ਾ ਸਾਵਧਾਨੀ ਵਰਤੀ ਹੈ। ਪੁਰਾਣੇ ਸਮਿਆਂ ਵਿੱਚ ਲੋਕ ਆਪਣੀ ਕਲਾ ਤੇ ਸ਼ਿਲਪ ਲਈ ਸਾਧਨਾ ਕਰਦੇ ਸਨ, ਧਿਆਨ, ਗੌਰ, ਫਿਕਰ ਕਰਦੇ ਸਨ। ਆਮ ਤੌਰ 'ਤੇ ਬਹੁਤ ਸਾਰੇ ਕੱਚ ਘੜ ਕਲਾਕਾਰ ਸ਼ਿਲਪ ਨੂੰ ਭੰਡਦੇ ਹਨ। ਜ਼ੁਬਾਨ ਤੇ ਕਵਿਤਾ ਵਿੱਚ ਫਰਕ ਹੈ। ਕਵਿਤਾ ਵਿੱਚ ਕਿਸੇ ਖਾਸ ਪ੍ਰਭਾਵ ਨੂੰ ਪਾਉਣ ਲਈ ਤੁਸੀਂ ਜਾਣ-ਬੁੱਝ ਕੇ ਸ਼ਬਦਾਂ ਨੂੰ ਤਰੋੜਦੇ ਹੋ। ਚੰਗੇਰੇ ਪ੍ਰਭਾਵ ਲਈ ਜਦੋਂ ਵਾਨ ਗੌਗ ਨੇ ਆਪਣੀ ਫੁੱਲਾਂ ਦੀ ਪੇਂਟਿੰਗ ਇੱਕ ਸਾਥੀ ਪੇਂਟਰ ਨੂੰ ਵਿਖਾਈ ਤੇ ਉਸਨੇ ਆਖਿਆ, ਜੋ ਕੁਝ ਤੂੰ ਪੇਂਟ ਕੀਤਾ ਹੈ ਇਹ ਠੀਕ ਨਹੀਂ। ਤੇਰੀ ਪੇਂਟਿੰਗ ਅਸਲੀ ਫੁੱਲ ਨਾਲ ਨਹੀਂ ਮਿਲਦੀ, ਪਰ ਫਿਰ ਵੀ ਮੈਨੂੰ ਇਹ ਚੰਗੀ ਲੱਗਦੀ ਹੈ। ਕਵਿਤਾ ਵਿੱਚ ਤੁਸੀਂ ਵਿਆਕਰਣ ਮਤਲਬ ਗ੍ਰਾਮਰ ਕਹਿ ਲਓ, ਵਿਆਕਰਣ ਨੂੰ ਤੋੜਦੇ ਹੋ। ਤੁਸੀਂ ਇਸ ਨੂੰ ਇੱਦਾਂ ਨਹੀਂ ਵਰਤਦੇ ਜਿਸ ਤਰ੍ਹਾਂ ਇਹ ਨਸਰ ਵਿੱਚ ਵਰਤੀ ਗਈ। ਨਸਰ ਵਿੱਚ ਤੁਸੀਂ ਸ਼ਬਦਾਂ ਨੂੰ ਅਦਭੁਤ ਤਰੀਕੇ ਨਾਲ ਵਰਤਦੇ ਹੋ, ਇਕੱਠੇ ਜੋੜ ਕੇ ਕਿਸੇ ਪ੍ਰਭਾਵ ਜਾਂ ਨੁਕਤੇ ਨੂੰ ਮਗਾਉਂਦੇ ਹੋ। ਹੋਰ ਜੇ ਕੋਈ ਆਦਮੀ ਜ਼ੁਬਾਨ ਨੂੰ ਗਲਤ ਤਰੀਕੇ ਨਾਲ ਵਰਤੇ ਤੇ ਓਟਲੇ-ਪੋਟਲੇ ਸ਼ਬਦ ਘੜੇ ਤਾਂ ਇਸ ਨਾਲ ਕਵੀ ਨਹੀਂ ਬਣ ਜਾਂਦਾ। ਜਿਨ੍ਹਾਂ ਲੋਕਾਂ ਨੂੰ ਆਰਟ ਦੀ ਸਮਝ ਹੈ, ਉਹਨਾਂ ਨੂੰ ਪਤਾ ਹੈ ਪਿਕਾਸੋ ਨੇ ਇੱਕ ਚਿਹਰੇ ਦੇ ਦੋ ਪਾਸੇ ਕਿਵੇਂ ਵੱਖਰੇ-ਵੱਖਰੇ ਪੇਂਟ ਕੀਤੇ ਨੇ, ਕਿਉਂ ਵੱਖਰੇ-ਵੱਖਰੇ ਪੇਂਟ ਕੀਤੇ ਨੇ। ਇੱਕ ਮਗਰੂਰ ਤੀਵੀਂ ਨੂੰ ਦੋ ਨੱਕਾਂ ਵਾਲੀ ਚਿਤਰਿਆ ਹੋਇਆ ਹੈ। ਉਸ ਨੇ ਜਾਣ-ਬੁੱਝ ਕੇ ਇਹ ਰੂਪ ਵਿਗਾੜਿਆ ਹੈ। ਦੋ ਨੱਕਾਂ ਵਾਲੀ ਤੀਵੀਂ, ਜਿਵੇਂ ਪੰਜਾਬ ਵਿੱਚ ਅਸੀਂ ਆਖਦੇ ਹਾਂ, ਇਸ ਘਮੰਡੀ ਤੀਵੀਂ ਦਾ ਨਕੋੜਾ ਤਾਂ ਵੇਖੋ। ਰੂਪ ਨੂੰ ਵਿਗਾੜਨ ਦਾ ਸਿਰਫ ਉਸੇ ਨੂੰ ਹੱਕ ਹੈ ਜਿਸ ਨੂੰ ਰੂਪ ਸਿਰਜਣ ਵਿੱਚ ਮਹਾਰਤ ਹੋਵੇ।
ਸਤੀਸ਼ ਆਪਣੀ ਕਲਾ ਤੇ ਜੀਵਨ ਤੇ ਸਿਆਸਤ ਬਾਰੇ ਮਸਾਲੇਦਾਰ ਕਹਾਣੀਆਂ ਸੁਣਾਉਂਦਾ ਹੈ। ਆਪਣੀ ਕਾਮਯਾਬੀ ਤੇ ਨਾਕਾਮੀ ਦੀਆਂ ਘਟਨਾਵਾਂ ਵਾਕੇ ਇੱਕ ਵਾਰ ਉਸਨੇ ਨਿਊਯਾਰਕ ਦੇ ਗਰਾਜ ਵਿੱਚ ਆਪਣੀਆਂ ਪੇਂਟਿੰਗਾਂ ਦੀ ਨੁਮਾਇਸ਼ ਲਗਾਈ। ਹੀਰਿਆਂ ਨਾਲ ਲੱਦੀ ਹੋਈ ਇੱਕ ਅਮਰੀਕਨ ਔਰਤ ਅੰਦਰ ਆਈ ਤੇ ਹੌਲੀ ਹੌਲੀ ਸਾਰੀਆਂ ਪੇਂਟਿੰਗਾਂ ਵੇਖੀਆਂ। ਫਿਰ ਉਹ ਸਤੀਸ਼ ਕੋਲ ਆਈ ਤੇ ਪੁੱਛਿਆ, ਤੂੰ ਹੀ ਹੈ ਪੇਂਟਰ? ਸਤੀਸ਼ ਨੇ ਖੁਸ਼ੀ ਨਾਲ ਆਖਿਆ, ਹਾਂ। ਉਸਨੇ ਸਤੀਸ਼ ਨੂੰ ਸਿਰ ਤੋਂ ਪੈਰਾਂ ਤੱਕ ਜਾਂਚਿਆ ਤੇ ਉਸ ਤਿੱਲੇ ਵਾਲੀ ਜੁੱਤੀ ਨੂੰ ਵੇਖ ਕੇ ਬੋਲੀ, ਖੂਬਸੂਰਤ ਜੁੱਤੀ ਹੈ ਤੇਰੀ, ਮੈਂ ਇਹਨੂੰ ਖਰੀਦਣਾ ਚਾਹੁੰਦੀ ਹਾਂ। ਕਿੰਨੀ ਕੀਮਤ ਹੈ ਇਸ ਜੋੜੇ ਦੀ? ਸਤੀਸ਼ ਦੀ ਜੁੱਤੀ ਵਿਕ ਗਈ ਪਰ ਪੇਂਟਿੰਗ ਇੱਕ ਵੀ ਨਾ ਵਿਕੀ। ਉਹ ਖਿੜ ਕੇ ਆਖਦਾ ਹੈ, ਮੈਂ ਤਕਰੀਬਨ 100 ਔਰਤਾਂ ਨੂੰ ਪਿਆਰ ਜਤਾਇਆ ਹੋਵੇਗਾ ਪਰ ਸਿਰਫ ਇੱਕ ਔਰਤ ਨੇ ਮੇਰੇ ਪਿਆਰ ਦੀ ਕਦਰ ਕੀਤੀ। ਮੈਂ ਇੰਨਾ ਮੂਰਖ ਨਹੀਂ ਕਿ ਯਕੀਨ ਕਰ ਬੈਠਾ ਕਿ ਜੋ ਤੀਵੀਆਂ ਮੇਰੀ ਪੇਂਟਿੰਗਾਂ ਸਲਾਉਂਦੀਆਂ ਨੇ ਉਹ ਮੈਨੂੰ ਇਸ਼ਕ ਕਰਨ ਲੱਗ ਜਾਣਗੀਆਂ। ਫੁੱਲਾਂ ਦੀ ਤਾਰੀਫ ਕਰਦਿਆਂ ਕੋਈ ਮਾਲੀ ਨਾਲ ਇਸ਼ਕ ਨਹੀਂ ਕਰਨ ਲੱਗ ਪੈਂਦਾ। ਉਸ ਨੇ ਪ੍ਰਭਾਵਵਾਦ ਜਾਂ ਇੰਪ੍ਰੈਸ਼ਨਿਜ਼ਮ ਤੋਂ ਆਪਣੀ ਫਾਰਮ ਸੂਖਮ ਕੋਲਾਜਾਂ ਵਿੱਚ ਕਿਵੇਂ ਬਦਲ ਲਈ? ਉਹ ਜਵਾਬ ਦਿੰਦਾ ਹੈ, ਕਲਾਕਾਰ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਦੇ ਫੈਨ ਹੁੰਦੇ ਨੇ ਜੋ ਉਸ ਨੂੰ ਅਵਤਾਰ ਮੰਨ ਬੈਠਦੇ ਨੇ। ਹਰ ਕਲਾਕਾਰ ਨੂੰ ਅਜਿਹੇ ਭਗਤ ਐਸੇ ਚਾਹਵਾਨਾਂ ਦੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹਵਾਨਾਂ ਦੀ ਇਹ ਢਾਣੀ ਲੰਗੜੇ ਪੀਰ ਤਸਮਾ ਵਰਗੀ ਹੈ। ਇੱਕ ਵਾਰ ਇਹ ਪਿੰਗਲਾ ਪੀਰ ਤੁਹਾਡੇ ਮੋਢਿਆਂ ਉੱਤੇ ਚੜ੍ਹ ਬੈਠੇ, ਫਿਰ ਆਪਣੀਆਂ ਲੱਤਾਂ ਨਾਲ ਤੁਹਾਡੀ ਗਰਦਨ ਦੁਆਲੇ ਐਸੀ ਕਲਿੰਗੜੀ ਪਾਏਗਾ ਕਿ ਤੁਹਾਡਾ ਮਾਲਕ ਬਣ ਬੈਠੇਗਾ। ਪਹਿਲਾਂ ਇਹ ਢਾਣੀ ਤੁਹਾਨੂੰ ਪੂਜਦੀ ਹੈ, ਫਿਰ ਤੁਹਾਡੇ ਉੱਤੇ ਹੁਕਮ ਚਲਾਉਂਦੀ ਹੈ ਤਾਂ ਅਖੀਰ ਵਿੱਚ ਤੁਹਾਨੂੰ ਤਬਾਹ ਕਰ ਦਿੰਦੀ। ਜਿਵੇਂ ਹੀ ਮੈਂ ਆਪਣੇ ਦੁਆਲੇ ਭਗਤ ਪ੍ਰਸ਼ੰਸਕ ਪੈਦਾ ਕੀਤੇ, ਉਸ ਵੇਲੇ ਫੈਸਲਾ ਕਰ ਲਿਆ ਕਿ ਮੈਨੂੰ ਇਹਨਾਂ ਤੋਂ ਨਿਜਾਤ ਪਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਪਿੱਛੇ ਛੱਡ ਕੇ ਪਹਿਲਾਂ ਹੀ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਉਹ ਮੈਨੂੰ ਮਾਰ ਨਾ ਸੁੱਟਣ। 1977 ਵਿੱਚ ਅਚਾਨਕ ਉਸ ਦੇ ਜ਼ਿਹਨ ਵਿੱਚ ਅਜਿਹੇ ਵਿਸ਼ੇ ਉਭਰੇ, ਐਸੇ ਮੌਜੂ ਉਭਰੇ ਜਿਨ੍ਹਾਂ ਨੂੰ ਪੇਂਟ ਦੇ ਮੀਡੀਅਮ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਮੰਨਣਾ ਮੁਮਕਿਨ ਨਹੀਂ ਸੀ। ਜਦ ਉਸ ਦੀ ਲਾਲਸਾ ਇਸ ਮੀਡੀਅਮ ਲਈ ਪੂਰੀ ਹੋ ਗਈ ਤੇ ਉਸਨੇ ਹੋਰ ਮੀਡੀਅਮ ਅਪਣਾਉਣਾ ਚਾਹਿਆ। ਇਹ ਸੀ ਲੱਕੜ। ਉਸਨੇ ਕਦੇ ਪਹਿਲਾਂ ਲੱਕੜ ਵਿੱਚ ਕੰਮ ਨਹੀਂ ਸੀ ਕੀਤਾ। ਉਹ ਆਖਦਾ ਹੈ, ਮੈਨੂੰ ਲੱਕੜ ਲਈ ਹਮੇਸ਼ਾ ਕਸ਼ਿਸ਼ ਰਹੀ ਸੀ। ਕਾਲੀ ਲੱਕੜ, ਬੁਝੀ ਹੋਈ ਲੱਕੜ, ਧੁਆਂਖੀ ਲੱਕੜ, ਚਿੱਬ ਖੜੀਬੀ ਲੱਕੜ। ਪਹਿਲਾਂ ਮੈਂ ਕਦੇ ਮਹਿਸੂਸ ਨਹੀਂ ਸੀ ਕੀਤਾ ਕਿ ਮੇਰੇ ਕੋਲ ਲੱਕੜ ਦੇ ਮੀਡੀਅਮ ਰਾਹੀਂ ਵਿਖਾਉਣ ਲਈ ਕੁਝ ਹੈ। ਹੁਣ ਮੈਨੂੰ ਲੱਗਦਾ ਕਿ ਮੈਂ ਜੋ ਕੁਝ ਵੀ ਕਹਿਣਾ ਚਾਹੁੰਦਾ ਹਾਂ ਸਿਰਫ ਲੱਕੜ ਵਿੱਚ ਹੀ ਮੁਮਕਿਨ ਹੈ। ਇਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਆਰਟਿਸਟ ਸ਼ਬਦਾਂ ਰਾਹੀਂ ਪ੍ਰਗਟਾਵਾ ਨਹੀਂ ਕਰਦਾ। ਜੋ ਕੁਝ ਮੈਂ ਆਖਣਾ ਚਾਹਿਆ ਹੈ ਉਹ ਲੱਕੜ ਰਾਹੀਂ ਆਖਿਆ ਹੈ। ਉਸ ਦੀਆਂ ਲੱਕੜ ਦੀਆਂ ਕਿਰਤਾਂ, ਤਖਲੀਕਾਤ ਕਹਿ ਲਓ, ਵਿੱਚ ਉਸਨੇ ਸੈਂਕੜੇ ਡੱਕਿਆਂ, ਛਿਲਤਰਾਂ ਤੇ ਸੱਕਾਂ ਨੂੰ ਜੋੜਿਆ। ਉਹਨਾਂ ਨੂੰ ਉੱਭਰੇ ਹੋਏ ਚਿੱਤਰਾਂ ਦੀ ਸ਼ਕਲ ਦਿੱਤੀ। ਬਲ ਦੀ ਮਿਸਾਲ ਨਾਲ ਉਹਨਾਂ ਨੂੰ ਝੁਲਸਿਆ ਤੇ ਫਿਰ ਮਣਕਿਆਂ, ਸਿੱਪੀਆਂ, ਕੌਡੀਆਂ ਤੇ ਚਮੜੇ ਨਾਲ ਜੋੜ ਕੇ ਵੱਖਰੀ ਕਿਸਮ ਦਾ ਕੋਲਾਜ ਤਿਆਰ ਕੀਤਾ। ਉਸ ਦੇ ਪਹਿਲੇ ਕਾਗਜ਼ ਕੋਲਾਜ ਖੁਸ਼ੀ ਦਾ ਇਜ਼ਹਾਰ ਸਨ, ਪਰ ਲੱਕੜ ਦੇ ਕਾਲ ਕਲੋਟੇ ਕੋਲਾਜ ਦੈਂਤਾਂ ਵਰਗੇ ਖੁੱਲ੍ਹੇ ਮੂੰਹ ਤੇ ਟੋਇਆਂ ਵਰਗੀਆਂ ਅੱਖਾਂ, ਮਨੁੱਖੀ ਪੀੜਾ ਤੇ ਰੋਗਾਂ ਦਾ ਚਿੱਤਰ ਬਣਾਉਂਦਾ ਸੀ। ਜਦੋਂ ਸਤੀਸ਼ ਨੇ ਵੰਡ ਦੇ ਦੁਖਾਨ ਦਾ ਵਿਸ਼ਾ ਛੱਡ ਦਿੱਤਾ ਤਾਂ ਉਸ ਦੇ ਚਾਹਵਾਨਾਂ ਨੇ ਦੁਹਾਈ ਦਿੱਤੀ, ਬਸ ਖਤਮ ਹੋ ਗਿਆ, ਮਰ ਗਿਆ। ਜਿਵੇਂ ਉਹਦਾ ਨਹੀਂ, ਉਸ ਕਾਂਗਰਸ ਵਾਲੇ ਦਾ ਨਹੀਂ, ਫਿਨਿਸ਼, ਖਤਮ, ਅੱਜ ਕੱਲ੍ਹ ਚੱਲਦਾ। ਉਹ ਚਾਹੁੰਦੇ ਸਨ ਕਿ ਉਹ ਉਸੇ ਸ਼ੈਲੀ ਵਿੱਚ ਪੇਂਟ ਕਰੇ, ਉਸੇ ਮੀਡੀਅਮ 'ਚ ਕਰੇ। ਪਰ ਹਰ ਵਾਰ ਜਦੋਂ ਉਸ ਦਾ ਮਿਜ਼ਾਜ ਬਦਲਦਾ ਤਾਂ ਉਹ ਨਵੇਂ ਮਨੋਵਿਸ਼ਾ ਵਿੱਚ ਉਤਰਦਾ, ਕਹਿ ਲਓ ਕਿ ਆਪਣੇ ਮਨ ਦੀ ਹਾਲਤ ਹੁੰਦੀ, ਉਹਦੇ ਵਿੱਚ ਪ੍ਰਵੇਸ਼ ਕਰਦਾ ਤੇ ਆਪਣਾ ਮੀਡੀਅਮ ਬਦਲ ਲੈਂਦਾ। ਉਹ ਆਖਦਾ, ਮੁਸੀਬਤ ਇਹ ਹੈ ਕਿ ਲੋਕ ਚਾਹੁੰਦੇ ਹਨ ਕਿ ਮੈਂ ਸਿਰਫ ਪੇਂਟ ਦਾ ਇਸਤੇਮਾਲ ਕਰਾਂ। ਮਾਈਕਲ ਐਂਜਲੋ ਨੇ ਚਿੱਤਰਕਾਰੀ ਕੀਤੀ, ਬੁੱਤ ਤਰਾਸ਼ੀ ਕੀਤੀ ਤੇ ਗਿਰਜਿਆਂ ਤੇ ਚੌਕਾਂ ਦੇ ਡਿਜ਼ਾਈਨ ਤਿਆਰ ਕੀਤੇ। ਉਸ ਦੀ ਪ੍ਰਤਿਭਾ ਤਿੰਨਾਂ ਮੀਡੀਅਮ ਵਿੱਚ ਬਰਾਬਰ ਵੰਡੀ ਹੋਈ ਸੀ। ਕਦੇ ਵੀ ਕਿਸੇ ਨੇ ਇਹ ਨਹੀਂ ਆਖਿਆ ਕਿ ਉਹ ਪੇਂਟਰ ਨਹੀਂ ਸੀ। ਮੈਂ ਮਾਈਕਲ ਐਂਜਲੋ ਵਾਂਗ ਮਹਿਸੂਸ ਕਰਦਾ। ਮੈਂ ਉਸ ਦੀ ਮਿਸਾਲ ਆਪਣਾ ਨੁਕਤਾ ਜ਼ਾਹਰ ਕਰਨ ਲਈ ਦਿੱਤੀ ਹੈ। ਮੈਨੂੰ ਹਮੇਸ਼ਾ ਤ੍ਰੈ ਪਸਾਰੀ ਕਲਾ ਨੇ ਮੋਹਿਆ ਹੈ। ਸਤੀਸ਼ ਆਖਦਾ, ਮੈਨੂੰ ਪੇਂਟ ਦਾ ਮੀਡੀਅਮ ਬੇਹੱਦ ਪਸੰਦ ਹੈ, ਪਰ ਤੁਸੀਂ ਕਦੇ ਕੁਦਰਤ ਬਾਰੇ ਕਵਿਤਾ ਲਿਖਣਾ ਚਾਹੁੰਦੇ ਹੋ, ਕਦੇ ਔਰਤ ਬਾਰੇ, ਤੇ ਹੋ ਸਕਦਾ ਹੈ ਕਦੇ ਯੁੱਧ ਬਾਰੇ। ਕਲਾਕਾਰ ਦੇ ਹਿਸਾਬ ਵਿੱਚ ਹਰ ਉਹ ਚੀਜ਼ ਜਿਸ ਦੀ
ਸਿਰਜਨਾਤਮਕ ਸੰਭਾਵਨਾ ਹੁੰਦੀ ਹੈ ਜਾਂ ਤਖਲੀਕੀ ਜਿਹੜਾ ਕਹ ਲਓ ਇੱਕ ਵਸਤ ਹੁੰਦੀ ਹੈ, ਜਦੋਂ ਇਮਕਾਨ ਹੁੰਦਾ ਹੈ, ਉਹ ਦਿਲਚਸਪ ਹੁੰਦੀ ਹੈ। ਹਰ ਵਿਚਾਰ ਦੀ ਇੱਕ ਸੁਤੰਤਰ ਹੋਂਦ ਹੁੰਦੀ ਹੈ। ਜੋ ਜਜ਼ਬਾ ਮੇਰੇ ਅੰਦਰ ਪ੍ਰਵੇਸ਼ ਕਰਦਾ ਹੈ, ਮੈਂ ਜਜ਼ਬੇ ਤੋਂ ਪੁੱਛਦਾ ਕਿ ਇਸ ਨੂੰ ਕਾਹਦੀ ਲੋੜ ਹੈ। ਜੇ ਜਜ਼ਬਾ ਪੇਂਟ ਵਿੱਚ ਆਪਣੇ ਆਪ ਨੂੰ ਖੂਬਸੂਰਤ ਰੂਪ ਦੇਵੇਗਾ, ਮੈਂ ਪੇਂਟ ਦੀ ਚੋਣ ਕਰਾਂਗਾ, ਅਤੇ ਜੇ ਇਸ ਨੂੰ ਲੱਕੜ ਚਾਹੀਦੀ ਹੋਵੇਗੀ ਮੈਂ ਲੱਕੜ ਵਰਤਾਂਗਾ। ਮੈਂ ਪੇਂਟ ਦਾ ਜਾਂ ਲੱਕੜ ਦਾ ਗੁਲਾਮ ਨਹੀਂ, ਇਹ ਮੇਰੇ ਗੁਲਾਮ ਨੇ। ਜਦੋਂ ਸਤੀਸ਼ ਨੇ ਪਹਿਲਾਂ ਚਿੱਤਰ ਬਣਾਏ ਤਾਂ ਉਸ ਦੇ ਆਲੋਚਕਾਂ ਨੇ ਆਖਿਆ ਕਿ ਇਹ ਚਿੱਤਰ ਵਿਸ਼ਾਲਤਾ ਲਈ ਤੜਪਦੇ ਹਨ, ਮਤਲਬ ਵਸਤ ਲਈ। ਜਦੋਂ ਕੰਧ ਚਿੱਤਰਾਂ ਵੱਲ ਆਇਆ ਤਾਂ ਉਹ ਤੇਰੇ ਪਸਾਰ ਵਾਲੀ ਸਿਰਜਣਾ ਬਾਰੇ ਸੋਚਣ ਲੱਗਾ। ਪੇਂਟ ਦੋ ਪਸਾਰੀ ਮੀਡੀਅਮ ਹੈ ਜਿਸ ਵਿੱਚ ਤੇਰਾ ਪਸਾਰ ਸੱਚ ਨਹੀਂ ਸਗੋਂ ਮਿਥਿਆ ਹੈ। ਸਤੀਸ਼ ਲਈ ਇਸ ਦਾ ਅਰਥ ਇਹ ਨਹੀਂ ਕਿ ਪੇਂਟ ਸੀਮਤ ਹੈ, ਸਗੋਂ ਇਸ ਦੀਆਂ ਹੋਰ ਮਾਧਿਅਮਾਂ ਵਾਂਗ ਮਹਾਨ ਸੰਭਾਵਨਾ ਹਨ। ਉਹ ਤੇਰੇ ਪਸਾਰ ਵਿੱਚ ਅਭਿਵਿਅਕਤੀ ਕਰਨਾ ਚਾਹੁੰਦਾ ਹੈ, ਸੋ ਬੁੱਤ ਰਾਸ਼ੀ ਵੱਲ ਮੁੜਿਆ। ਸਤੀਸ਼ ਨੂੰ ਯਕੀਨ ਹੈ ਪੇਂਟਿੰਗ ਦੀ ਜਿੰਨੀ ਮਰਜ਼ੀ ਵਿਆਖਿਆ ਕਰ ਦਿਓ, ਤਸ਼ਰੀਹ ਕਰ ਦਿਓ, ਪਰ ਜਦੋਂ ਤੀਕ ਤੁਹਾਡੇ ਕੋਲ ਅੱਖ ਨਹੀਂ ਇਸ ਨੂੰ ਵੇਖਣ ਵਾਲੀ, ਤੁਸੀਂ ਇਸ ਨੂੰ ਮਾਣ ਨਹੀਂ ਸਕਦੇ। ਪੇਂਟਿੰਗ ਦਰਸ਼ਨੀ ਕਲਾ ਦੇ ਤੌਰ ਤੇ ਅੱਖ ਨਾਲ ਤਾਲੁਕ ਰੱਖਦੀ ਹੈ। ਆਪਣੀ ਅੱਖ ਨੂੰ ਪਾਰਖੂ ਬਣਾਓ। ਸੰਗੀਤ ਲਈ ਆਪਣੇ ਕੰਨਾਂ ਨੂੰ ਪਾਰਖੂ ਬਣਾਓ। ਜੇ ਮੈਂ ਗੁਲਾਬ ਦੀਆਂ ਪੱਤੀਆਂ ਗਿਣਾਵਾਂ ਤੇ ਇਸ ਦੀ ਖੁਸ਼ਬੂ ਦੇ ਗੁਣ ਦੱਸਾਂ ਤੇ ਇਸ ਦਾ ਕੀ ਫਾਇਦਾ, ਜੇ ਤੁਹਾਡੇ ਵਿੱਚ ਸੁੰਘਣ ਸ਼ਕਤੀ ਨਹੀਂ। ਵਿਆਖਿਆ ਨਾਲ ਤੁਹਾਨੂੰ ਸੁੰਘਾਇਆ ਨਹੀਂ ਜਾ ਸਕਦਾ। ਇੱਕ ਵਾਰ ਮਹਾਨ ਮੈਕਸੀਕਨ ਪੇਂਟਰ ਓਰੋਜ਼ਕੋ ਨੂੰ ਨਿਊਯਾਰਕ ਦੇ ਮਿਊਜ਼ੀਅਮ ਆਫ ਮਾਡਰਨ ਆਰਟ ਵਿੱਚ ਕੰਧ ਚਿੱਤਰ ਬਣਾਉਣ ਲਈ ਆਖਿਆ। ਓਰੋਜ਼ਕੋ ਮਚਾਨ ਉੱਤੇ ਬੈਠਾ ਕੰਧ ਚਿੱਤਰ ਬਣਾ ਰਿਹਾ ਸੀ ਜਦ ਇੱਕ ਆਰਟ ਗਾਈਡ ਨਾਲ ਅਮੀਰ ਔਰਤਾਂ ਦਾ ਟੋਲਾ ਦਾਖਲ ਹੋਇਆ। ਗਾਈਡ ਨੇ ਉਹਨਾਂ ਨੂੰ ਚਾਰੇ ਪਾਸੇ ਝਾਤ ਪਵਾਈ। ਜਦ ਗਾਈਡ ਨੇ ਓਰੋਜ਼ਕੋ ਨੂੰ ਕੰਮ ਕਰਦਿਆਂ ਵੇਖਿਆ ਤਾਂ ਉਸਨੇ ਸੋਚਿਆ ਇਹ ਚੰਗਾ ਹੈ ਕਿ ਕਲਾਕਾਰ ਖੁਦ ਆਪਣੀ ਕਲਾ ਦੀ ਵਿਆਖਿਆ ਕਰ ਦੇਵੇ। ਸੋ ਉਸਨੇ ਉੱਚੀ ਦੇਣੀ ਆਖਿਆ, ਓਰੋਜ਼ਕੋ ਕੀ ਮਿਹਰਬਾਨੀ ਕਰਕੇ ਆਪਣੀ ਕਲਾ ਦੀ ਤਸ਼ਰੀਹ ਕਰ ਦਿਓਗੇ, ਆਪਣੇ ਆਰਟ ਦੀ। ਓਰੋਜ਼ਕੋ ਨੇ ਠੰਡੀ ਨਿਗਾਹ ਸੁੱਟ ਕੇ ਭੱਖ ਕੇ ਆਖਿਆ, ਵਿਆਖਿਆ? ਕੀ ਮੂਰਖ ਹੀ ਪੇਂਟਿੰਗ ਨੂੰ ਸੁਣਨਾ ਚਾਹੁੰਦੇ ਨੇ? ਸੁਣਨ ਦੀ ਬਜਾਏ ਇਹਨੂੰ ਗੌਰ ਨਾਲ ਵੇਖ। ਸਤੀਸ਼ ਨੂੰ ਬੈਲਜੀਅਮ ਐਮਬੈਸੀ ਦੀ ਬਿਲਡਿੰਗ ਬਣਾਉਣ ਦਾ ਕੰਮ ਮਿਲਿਆ ਜੋ ਕਈ ਕਰੋੜ ਦਾ ਸੀ, ਪਰ ਦਿੱਲੀ ਦੀ ਕਾਰਪੋਰੇਸ਼ਨ ਨੇ ਉਸ ਨੂੰ ਇਜਾਜ਼ਤ ਨਾ ਦਿੱਤੀ ਕਿਉਂਕਿ ਉਸ ਕੋਲ ਆਰਕੀਟੈਕਚਰ ਦੀ ਕੋਈ ਡਿਗਰੀ ਨਹੀਂ ਸੀ। ਉਸ ਦਾ ਬਣਾਇਆ ਹੋਇਆ ਬਲੂਪ੍ਰਿੰਟ ਤੇ ਮਾਡਲ ਬੈਲਜੀਅਮ ਦੀ ਉੱਚ ਪੱਧਰੀ ਕਮੇਟੀ ਨੇ ਪਾਸ ਕਰ ਦਿੱਤਾ ਸੀ, ਪਰ ਦਿੱਲੀ ਦੀ ਕਾਰਪੋਰੇਸ਼ਨ ਨਹੀਂ ਸੀ ਮੰਨ ਰਹੀ। ਸਤੀਸ਼ ਨੇ ਦਲੀਲਾਂ ਦਿੱਤੀਆਂ ਕਿ ਅੱਜ ਦੇ ਬਹੁਤੇ ਆਰਕੀਟੈਕਟ ਨਿਰੇ ਠੇਕੇਦਾਰ ਤੇ ਇੰਜੀਨੀਅਰ ਨੇ ਜੋ ਸੀਮੈਂਟ, ਬਜਰੀ, ਲੋਹੇ ਤੇ ਲੈਂਟਰਾਂ ਦਾ ਹਿਸਾਬ ਕਰਕੇ ਤੇ ਲੇਖਾ ਜੋੜ ਕੇ ਚਿੱਠਾ ਤਿਆਰ ਕਰ ਦਿੰਦੇ ਨੇ। ਇਹ ਕੰਮ ਤਾਂ ਕੰਪਿਊਟਰ ਵੀ ਕਰ ਸਕਦਾ ਹੈ। ਇਹ ਲੋਕ ਡਿਜ਼ਾਈਨ ਨਹੀਂ ਸਿਰਜਦੇ, ਨਾ ਹੀ ਰੂਪ ਨੂੰ ਨਵੀਂ ਨੁਹਾਰ ਦਿੰਦੇ ਨੇ। ਉਸ ਨੇ ਇਸ ਬਿਲਡਿੰਗ ਨੂੰ ਦਿੱਲੀ ਦੇ ਮਕਬਰਿਆਂ, ਗੁੰਬਦਾਂ ਤੇ ਕਬਰਾਂ ਤੋਂ ਮੁਤਾਸਰ ਹੋ ਕੇ ਸਿਰਜਿਆ। ਸਾਰੇ ਰੌਲਾ ਪੈ ਗਿਆ ਕਿ ਇਹ ਬਿਲਡਿੰਗ ਤਾਂ ਨਿਰੀ ਕਬਰਸਤਾਨ ਸੀ, ਪਰ ਸਤੀਸ਼ ਗੁਜਰਾਲ ਨੇ ਇਸ ਦੇ ਪੱਖ ਵਿੱਚ ਆਖਿਆ, ਦਿੱਲੀ ਦਾ ਸਭ ਤੋਂ ਖੂਬਸੂਰਤ ਆਰਕੀਟੈਕਚਰ ਕਬਰਾਂ ਤੇ ਗੁੰਬਦਾਂ ਵਾਲੇ ਮਕਬਰੇ ਨੇ। ਹਿੰਦੁਸਤਾਨ ਦਾ ਸਭ ਤੋਂ ਹਸੀਨ ਤੇ ਚਕਰਿਤ ਕਰਨ ਵਾਲਾ ਆਰਕੀਟੈਕਚਰ ਦਾ ਨਮੂਨਾ ਤਾਜ ਮਹਿਲ ਹੈ। ਇੱਕ ਮਕਬਰਾ, ਇੱਕ ਕਬਰ। ਮੈਂ ਇਸ ਕਬਰਸਤਾਨ ਦੇ ਆਰਕੀਟੈਕਚਰ ਤੋਂ ਬਹੁਤ ਮੁਤਾਸਰ ਹਾਂ। ਸਤੀਸ਼ ਨੂੰ ਬੈਲਜੀਅਮ ਐਮਬੈਸੀ ਦੀ ਇਮਾਰਤ ਲਈ ਇੰਟਰਨੈਸ਼ਨਲ ਐਵਾਰਡ ਮਿਲਿਆ ਤੇ ਉਹ ਆਰਕੀਟੈਕਟ ਦੇ ਤੌਰ ਤੇ ਸਥਾਪਿਤ ਹੋ ਗਿਆ। ਸਤੀਸ਼ ਆਪਣੀ ਡਿਜ਼ਾਈਨ ਕੀਤੀ ਹੋਈ ਇੱਕ ਇਮਾਰਤ ਦੀ ਉਸਾਰੀ ਦਾ ਮੁਆਇਨਾ ਕਰ ਰਿਹਾ ਸੀ ਤਾਂ ਪਹਿਲੀ ਮੰਜ਼ਿਲ ਤੋਂ ਉੱਤੋਂ ਡਿੱਗ ਪਿਆ। ਉਸ ਦੀ ਲੱਤ ਦੋ ਟੋਟੇ ਹੋ ਗਈ। ਖਤਰਨਾਕ ਆਪਰੇਸ਼ਨ ਪਿੱਛੋਂ 1 ਸਾਲ ਆਪਣੇ ਘਰ ਮੰਜੇ ਉੱਤੇ ਪਿਆ ਰਿਹਾ। ਇਸ ਹਾਲਤ ਵਿੱਚ ਉਹ ਪਿਆ, ਉਹ ਬੇਤਾਬ ਸੀ। ਉਸ ਨੂੰ ਪਾਲਕੀ ਵਿੱਚ ਲਿਟਾ ਕੇ ਕਾਰ ਵਿੱਚ ਬਿਠਾਉਂਦੇ ਤਾਂ ਉਹ ਬਿਲਡਿੰਗ ਵਾਲੀ ਥਾਂ ਤੇ ਪਹੁੰਚਦਾ। ਵਿਸਾਖੀਆਂ ਦੇ ਸਹਾਰੇ ਉਹ ਹੌਲੀ-ਹੌਲੀ ਤੁਰਦਾ ਹੋਇਆ ਉਸਾਰੀ ਦਾ ਮੁਆਇਨਾ ਕਰਦਾ। ਇੱਟਾਂ ਦੀ ਚਿਣਾਈ, ਟਾਇਲਾਂ ਦੇ ਰੰਗ, ਸ਼ੀਸ਼ੇ, ਦਰਵਾਜ਼ੇ ਤੇ ਕੁੰਡਿਆਂ ਤੇ ਕਿੱਲਾਂ ਤੀਕ ਨੂੰ ਉਹ ਜਾਂਚਦਾ। ਮੈਂ ਉਸ ਉੱਤੇ ਡਾਕੂਮੈਂਟਰੀ ਫਿਲਮ ਬਣਾ ਰਿਹਾ ਸੀ ਜੋ ਅੱਧ ਵਿੱਚ ਰਹਿ ਗਈ ਸੀ। ਮੈਂ ਇਸ ਨੂੰ ਮੁਕਾਉਣਾ ਚਾਹੁੰਦਾ ਸੀ, ਪਰ ਸਤੀਸ਼ ਦੀ ਲੱਤ ਠੀਕ ਹੋਣ ਵਿੱਚ ਨਹੀਂ ਸੀ ਆ ਰਹੀ। ਮੈਂ ਉਸ ਨੂੰ ਮਿਲਣ ਗਿਆ, ਵੇਖਿਆ ਕਿ ਉਹ ਕਲੀਨ ਉੱਤੇ ਲੇਟਿਆ ਫੈਸ਼ਨ ਤੇ ਡਿਜ਼ਾਈਨ ਦੇ ਮੈਗਜ਼ੀਨ ਪੜ੍ਹ ਰਿਹਾ ਸੀ। ਮੈਨੂੰ ਵੇਖ ਕੇ ਉਸ ਦੀਆਂ ਅੱਖਾਂ ਚਮਕੀਆਂ। ਮੈਂ ਉਸ ਕੋਲ ਬੈਠ ਗਿਆ ਤੇ ਲੇਟਿਆ ਗੱਲਾਂ ਕਰਨ ਲੱਗਾ। ਆਖਰੀ ਪੇਜ ਹੈ ਜੀ। ਉਹ ਬੋਲਿਆ, ਮੇਰੀ ਬੀਵੀ ਆਖਦੀ ਹੈ ਕਿ ਮੈਂ ਆਪਣੀ ਤਕਲੀਫ ਭੁੱਲਣ ਲਈ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਲਾਵਾਂ,
ਪਰ ਮੈਂ 24 ਘੰਟੇ ਪੜ੍ਹ ਤਾਂ ਨਹੀਂ ਸਕਦਾ। ਪਿਆ ਬਹੁਤ ਵੱਡੀ ਮੁਹਿੰਮ ਉੱਤੇ ਆ, ਡਿਜ਼ਾਈਨ ਦੀ ਮੁਹਿੰਮ ਉੱਤੇ। ਮੇਰੇ ਅੰਦਰ ਬਿਲਡਿੰਗਾਂ ਤੇ ਮੂਰਤੀਆਂ ਦੇ ਰੂਪ ਰਚੇ ਜਾ ਰਹੇ ਨੇ। ਮੈਂ ਹਰ ਵੇਲੇ ਕੁਝ ਨਾ ਕੁਝ ਕਰਦਾ ਹੋਇਆ ਵੀ ਨਵੇਂ ਡਿਜ਼ਾਈਨ ਸਿਰਜ ਰਿਹਾ ਹੁੰਨਾ। ਇੱਕ ਮਹਾਨ ਬਿਲਡਿੰਗ ਦਾ ਨਕਸ਼ ਤਿਆਰ ਹੋ ਗਿਆ ਮੇਰੀ ਕਲਪਨਾ ਵਿੱਚ, ਤਸੱਵਰ ਵਿੱਚ। ਜਦੋਂ ਮੈਂ ਉੱਠ ਬੈਠਾ ਤਾਂ ਇਹ ਤਿਆਰ ਹੋਵੇਗਾ। ਜ਼ਿੰਦਗੀ ਦਾ ਹਰ ਹਾਦਸਾ ਮਾਮੂਲੀ ਘਟਨਾ ਹੈ, ਸਿਰਫ ਮੌਤ ਸਭ ਤੋਂ ਵੱਡਾ ਹਾਦਸਾ ਹੈ, ਬਾਕੀ ਹਰ ਹਾਦਸਾ ਮਾਮੂਲੀ ਘਟਨਾ ਹੈ। ਆਪਰੇਸ਼ਨ ਪਿੱਛੋਂ ਜਦੋਂ ਮੈਂ ਆਪਣੀ ਚੀਰੀ ਫਾੜੀ ਲੱਤ ਨੂੰ ਵੇਖਿਆ ਤਾਂ ਮੈਂ ਦਿਲ ਨਹੀਂ ਛੱਡਿਆ। ਕਿਉਂ? ਇਸ ਲਈ ਕਿ ਮੇਰਾ ਮਨ ਮੇਰੇ ਕਾਬੂ ਵਿੱਚ ਸੀ। ਮੌਤ ਦੇ ਖਿਲਾਫ ਮੇਰਾ ਸਭ ਤੋਂ ਵੱਡਾ ਹਥਿਆਰ ਇਹ ਹੈ ਕਿ ਮੈਂ ਸਿਰਜ ਸਕਦਾ ਹਾਂ, ਰਚਨਾ ਕਰ ਸਕਦਾ ਹਾਂ, ਕ੍ਰੀਏਟ ਕਰ ਸਕਦਾ ਹਾਂ। ਉਸ ਦੀ ਬੀਵੀ ਕਿਰਨ ਦਾ ਮੂੰਹ ਉਤਰਿਆ ਹੋਇਆ ਸੀ, ਉਹ ਕੁਝ ਹੋਰ ਹੀ ਸੋਚ ਰਹੀ ਸੀ। ਮੈਂ ਪੁੱਛਿਆ ਕੀ ਗੱਲ ਹੈ? ਸਤੀਸ਼ ਵੱਲ ਵੇਖ ਕੇ ਬੋਲੀ, ਇਸ ਦੀ ਲੱਤ ਠੀਕ ਹੋਣ ਵਿੱਚ ਨਹੀਂ ਆਉਂਦੀ। ਹੁਣ ਆਖਰ ਡਾਕਟਰਾਂ ਨੇ ਆਖ ਦਿੱਤਾ ਕਿ ਇਸ ਨੂੰ ਕੱਟਿਆ ਜਾਵੇਗਾ। ਕਿਰਨ ਦੇ ਚਿਹਰੇ ਉੱਤੇ ਝੁਰਝੁਰੀ ਦੌੜ ਗਈ, ਬੁੱਲ ਕੰਬਣ ਲੱਗੇ, ਅੱਖਾਂ ਵਿੱਚ ਹੰਝੂ ਢਲਕ ਆਏ ਤੇ ਉਹ ਸਿਸਕੀਆਂ ਭਰਨ ਲੱਗੀ। ਸਤੀਸ਼ ਨੇ ਉਸ ਦਾ ਹੱਥ ਫੜ ਲਿਆ ਤੇ ਬੋਲਿਆ, ਰੋ ਨਾ ਮੇਰੀ ਪਿਆਰੀ, ਮੇਰੀ ਲੱਤ ਖਾਤਰ ਨਾ ਰੋ। ਇਹ ਤਾਂ ਕੁਝ ਵੀ ਨਹੀਂ, ਬਸ ਨਿਰਾ ਫਾਲਤੂ ਅੰਗ ਹੈ। ਸਿਰਫ 3 ਚੀਜ਼ਾਂ ਦੀ ਲੋੜ ਹੈ ਮੈਨੂੰ। ਇਕਾਗਰ ਮਨ ਦੀ, ਹੱਥ ਜਿਸ ਨੂੰ ਮੇਰਾ ਮਨ ਹੁਕਮ ਦਿੰਦਾ ਹੈ ਹੱਥ ਦੀ, ਤੇ ਬੁਰਸ਼ ਚਲਾਉਣ ਦੀ, ਤੇ ਮੇਰੀਆਂ ਅੱਖਾਂ ਤੀਜੀਆਂ। ਮੇਰੇ ਵੱਲ ਵੇਖ, ਮੈਂ ਬੋਲਾ ਹਾਂ ਪਰ ਇਸ ਦੀ ਕੀ ਪਰਵਾਹ। ਮੈਂ ਅੱਖਾਂ ਨਾਲ ਵੇਖਦਾ ਤੇ ਸੁਣਦਾ ਹਾਂ। ਮੇਰੀ ਗਰਦਨ ਤੋਂ ਉੱਪਰ ਨਾ ਕੰਨ ਹਨ, ਨਾ ਨੱਕ, ਨਾ ਜ਼ੁਬਾਨ, ਸਿਰਫ ਇੱਕ ਮਹਾਨ ਅੱਖ ਹੈ, ਸ਼ਿਵ ਜੀ ਦਾ ਤੀਜਾ ਨੇਤਰ। ਇਹ ਅੱਖ ਹਰ ਸ਼ੈ ਨੂੰ ਰੂਪ ਤੇ ਡਿਜ਼ਾਈਨ ਵਿੱਚ ਬਦਲ ਦਿੰਦੀ ਹੈ। ਜਦੋਂ ਲੋਕ ਟੇਬਲ ਲੈਂਪ ਵੇਖਦੇ ਹਨ ਜਾਂ ਟੈਲੀਫੋਨ ਜਾਂ ਵਾਈਨ ਦਾ ਪਿਆਲਾ, ਤਾਂ ਉਹ ਇਹਨਾਂ ਦੀ ਵਰਤੋਂ ਬਾਰੇ ਸੋਚਦੇ ਹਨ, ਇਹਨਾਂ ਦੇ ਰੂਪ ਬਾਰੇ ਨਹੀਂ। ਉਹ ਪਿਆਲਾ ਜਾਂ ਪਿੰਜਰਾ ਸ਼ਬਦ ਸੁਣ ਕੇ ਹੀ ਉਸ ਦਾ ਅਨੁਮਾਨ ਲਾ ਲੈਂਦੇ ਹੋ। ਉਹ ਚੀਜ਼ਾਂ ਨੂੰ ਉਸੇ ਤਰ੍ਹਾਂ ਨਹੀਂ ਵੇਖਦੇ ਜਿਵੇਂ ਮੈਂ ਵੇਖਦਾ। ਉਸ ਦੀਆਂ ਗੱਲਾਂ ਵਿੱਚ ਸ਼ਕਤੀ ਤੇ ਅਵੱਲਾ ਸੱਚ ਸੀ। ਜਦੋਂ ਮੈਂ ਉਸ ਦੇ ਸਟੂਡੀਓ ਤੋਂ ਬਾਹਰ ਆਇਆ ਤਾਂ ਹਨੇਰਾ ਪੈ ਚੁੱਕਾ ਸੀ। ਹਲਕੀ ਬੂੰਦਾਬਾਂਦੀ ਹੋ ਰਹੀ ਸੀ, ਜਿਸ ਨਾਲ ਸੜਕਾਂ ਚਮਕ ਰਹੀਆਂ ਸਨ ਤੇ ਮੇਰੇ ਅੰਦਰ ਵੀ ਸ਼ਕਤੀ ਦੀ ਲਹਿਰ ਦੌੜ ਰਹੀ ਸੀ।